ईडी ने आम आदमी पार्टी का एक विधायक जिहड़ा हिरासत दे विच लै लिया गज्जन माजरा जिन्हां दा नाम है। ठीक है, बैंक फ्रॉड का दोष है। इहदे विच इह किहा गया कि गज्जन माजरा जिहड़े आ उन्हां ने बैंक तो पैसा लिया ते उस पैसे नूं होर तरीकिਆਂ ਦੇ ਨਾਲ ਵਰਤਿਆ, यानी कि जिस कारज ਦੇ ਲਈ पैसा लिया उस तरीके ਨਾਲ ਉਹਨੂੰ नहीं ਵਰਤਿਆ ਗਿਆ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ईडी ने आम आदमी पार्टी का एक विधायक जिहड़ा हिरासत दे विच लै लिया गज्जन माजरा जिन्हां दा नाम है। उस मामले दे विच उन्हां दा पूरा मामला की है, 40 करोड़ का पूरा मामला की है, ये जाणांगे। इहदे नाल पिछले दिनी जो कुलवंत सिंह जिहड़े कि मोहाली तो ने विधायक आम आदमी पार्टी के, उन्हां नूं भी पुछ पड़ताल दे लई सद्दिया गया सी। उस बारे गलबात करांगे ते किवें अरविंद केजरीवाल ईडी की जिहड़ी 2 नवंबर वाली पेशी सी उहदे तो उन्हां ने किनारा कर लिया कि मैं पेशी ते नहीं आ सकता, पर किवें ईडी की जिहड़ी कारकरदगी है दिल्ली दे विच पार्टी नूं लैके इहदे दे उत्ते चर्चा ते इसे ही गलबात दे विचों एक होर अहम पहलू ते चर्चा करांगे जिहड़ी कि अक्सर ही आपां करदे रहीदा ਉਹ ਇਹ कि एजेंसियां की भरोसेयोगता आखिर खड़ी कित्थे है। पहलां तां गज्जन माजरा दे नाल जो होया उहदे बारे गलबात करदे हां कि 40 करोड़ रुपए के मामले दे नाल कोई ये मामला जुड़िया होया जिहड़ी उन्हां दी हिरासत होई है। दी स्टेटसमैन दे विच ये खबर जिहड़ी छपी है जिहदा मजमून ये है कि ईडी ने पिछले साल उन्हां दे घर ऑफिस ते होर जायदादां दी जिहड़ी जांच आ कीती सीगी। हालांकि उस वक्त विधायक की गिरफ्तारी नहीं सी हुई। उस वक्त जो विधायक साहब भी कह रहे सीगे कि जी ये जिहड़ा मैं आपदे भरा नूं टेक ओवर कीता होया जां सारा कुछ उन्हां नूं दित्ता, उन्हां दे हवाले कर दिंदे आपां, उन्हां नूं दित्ता होया। पहलां भी ये सीगा कि विधायक नूं इस माफ़ करना इस जांच दे विच शामिल किया जाऊगा, पर फिर भी उन्हां नूं जिहड़ा सोमवार नूं यानी कि अज दे दिन दे विच कल उन्हां नूं हिरासत दे विच लै लिया सीगा। खैर, सितंबर के महीने दे विच जसवंत सिंह गज्जन माजरा दे उत्ते गिरफ्तारी हुंदी, माफ़ करना छापेमारी हुंदी है। ठीक है, बैंक फ्रॉड का दोष है। ਇਹਦੇ ਵਿੱਚ ਇਹ ਕਿਹਾ ਗਿਆ ਕਿ गज्जन माजरा ਜਿਹੜੇ ਆ ਉਹਨਾਂ ਨੇ ਬੈਂਕ ਤੋਂ ਪੈਸਾ ਲਿਆ ਤੇ ਉਸ ਪੈਸੇ ਨੂੰ ਹੋਰ ਤਰੀਕਿਆਂ ਦੇ ਨਾਲ ਵਰਤਿਆ, ਯਾਨੀ ਕਿ ਜਿਸ ਕਾਰਜ ਦੇ ਲਈ ਪੈਸਾ ਲਿਆ ਉਸ ਤਰੀਕੇ ਨਾਲ ਉਹਨੂੰ ਨਹੀਂ ਵਰਤਿਆ ਗਿਆ। ਦੂਜੀ ਗੱਲ ਇਹ ਹੈ ਕਿ गज्जन माजरा ਨੇ ਇੱਕ ਵਾਰੀ ਐਲਾਨ ਕੀਤਾ ਸੀਗਾ ਕਿ ਮੈਂ 1 ਰੁਪਈਆ ਤਨਖਾਹ ਲਵਾਂਗਾ। गज्जन माजरा ਨੇ ਇਹ ਕਿਹਾ ਸੀਗਾ ਕਿ ਪੰਜਾਬ ਵਿੱਤੀ ਸੰਕਟ ਦੇ ਵਿੱਚੋਂ ਲੰਘ ਰਿਹਾ ਵਾ, ਇਸ ਕਰਕੇ ਮੈਂ ਬਤੌਰ ਵਿਧਾਇਕ 1 ਰੁਪਈਆ ਤਨਖਾਹ ਲਵਾਂਗਾ। ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਜੀਤ ਮਾਨ ਨੂੰ ਵੀ ਹਰਾਇਆ ਇਹਨਾਂ ਚੋਣਾਂ ਦੇ ਵਿੱਚ। ਹੁਣ गज्जन माजरा ਕੀ ਵਾਕਈ ਉਹਨਾਂ ਨੇ ਜੋ ਕੀਤਾ ਜਾਂ ਈਡੀ ਨੇ ਜੋ ਉਹਨਾਂ ਦੀ ਹਿਰਾਸਤ ਲਈ ਹੈ ਉਹ ਈਡੀ ਜਾਂ गज्जन माजरा ਬਿਹਤਰ ਦੱਸ ਸਕਦੇ ਨੇ ਕਿ ਹੁਣ ਉਹਨਾਂ ਨੂੰ ਕਿਸ ਆਧਾਰ ਦੇ ਉੱਤੇ ਜਾਂ ਕਿਸ ਪੁੱਛ ਪੜਤਾਲ ਦੇ ਵਿੱਚ ਜੋ ਰੁਕਾਵਟਾਂ ਪਈਆਂ, ਜੋ ਝੰਜਟ ਆਈਆਂ, ਜਿਨ੍ਹਾਂ ਦਾ ਜਵਾਬ ਨਹੀਂ ਦੇ ਸਕੇ गज्जन माजरा, ਉਹਨਾਂ ਚੀਜ਼ਾਂ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ। ਈਡੀ ਨੇ ਆਮ ਆਦਮੀ ਪਾਰਟੀ ਦੇ ਹੀ ਇੱਕ ਹੋਰ ਵਿਧਾਇਕ ਪੰਜਾਬ ਦੇ ਵਿੱਚ ਕੁਲਵੰਤ ਸਿੰਘ ਜਿਨ੍ਹਾਂ ਦਾ ਨਾਮ ਹੈ, ਉਹਨਾਂ ਦੇ ਘਰ ਦੇ ਦਫ਼ਤਰ ਦੇ ਉੱਤੇ ਰੇਡ ਕੀਤੀ ਸੀਗੀ ਪਿਛਲੇ ਦਿਨੀ 31 ਅਕਤੂਬਰ ਦੀ ਗੱਲ ਹੈ। ਹੁਣ गज्जन माजरा ਦੇ ਮਾਮਲੇ ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਵੀ ਰੇਡ ਪਈ ਸੀ ਇੱਕ, ਤੇ ਪਿਛਲੇ ਸਾਲ ਵੀ ਰੇਡ ਪਈ ਸੀ ਜਦੋਂ ਸਰਕਾਰ ਬਣੀ ਸੀ। ਹੁਣ ਅਕਤੂਬਰ ਨੂੰ ਵੀ ਇਹ ਅਕਤੂਬਰ ਮਹੀਨੇ ਦੇ ਵਿੱਚ 31 ਅਕਤੂਬਰ ਲਾਸਟ ਮਹੀਨੇ ਦੇ ਵਿੱਚ ਲਾਸਟ ਦਿਨ ਦੇ ਵਿੱਚ ਕੁਲਵੰਤ ਸਿੰਘ ਦੇ ਘਰ ਤੇ ਦਫ਼ਤਰ ਦੇ ਵਿੱਚ ਰੇਡ ਕੀਤੀ ਸੀਗੀ ਤੇ ਉਦੋਂ ਸ਼ਾਮ ਤੱਕ ਉਹਨਾਂ ਨੇ ਦਸਤਾਵੇਜ਼ ਖੰਗਾਲੇ ਸੀਗੇ ਤੇ ਦੀ ਟ੍ਰਿਬਿਊਨ ਦੇ ਵਿੱਚ ਇੱਕ ਖਬਰ ਛਪੀ ਹੈ ਜਿਹਦੇ ਮੁਤਾਬਕ 1 ਅਕਤੂਬਰ ਨੂੰ 1 ਨਵੰਬਰ ਨੂੰ ਮਾफ़ करना 31 ਅਕਤੂਬਰ ਨੂੰ ਵੀ ਇਹਦਾ ਕੁਛ ਵੇਰਵਾ ਦਿੱਤਾ ਗਿਆ। ਉਹਦੇ ਵਿੱਚ ਇਹ ਗੱਲ ਕਹੀ ਸੀਗੀ ਕਿ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਪਹਿਲਾਂ ਵੀ ਛਾਪੇਮਾਰੀ ਕੀਤੀ ਜਾ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਦਾ ਵਿਧਾਇਕ ਕੁਲਵੰਤ ਸਿੰਘ ਰੀਅਲ estate ਕੰਪਨੀ ਨੂੰ ਲੈ ਕੇ ਸਵਾਲ ਜਵਾਬ ਜਿਹੜੇ ਆ ਉਦੋਂ ਕੀਤੇ ਗਏ ਸੀ। ਹਾਲਾਂਕਿ ਮੈਂ ਸਾਫ਼ ਕਰ ਦਿਆਂ ਕਿ गज्जन माजरा ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਵਾ, ਕੁਲਵੰਤ ਸਿੰਘ ਨੂੰ ਹਿਰਾਸਤ ਦੇ ਵਿੱਚ ਜਿਹੜਾ ਉਹ ਨਹੀਂ ਲਿਆ ਗਿਆ ਸੀਗਾ। ਹੁਣ ਤੁਹਾਨੂੰ ਲੈ ਚੱਲਦੇ ਹਾਂ ਦਿੱਲੀ, ਜਿੱਥੇ ਮਾਈਨਿੰਗ ਮਾफ़ करना शराब ਜਿਹੜੀ ਪਾਲਿਸੀ ਹੈ ਉਹਦੀ ਚੱਲ ਰਹੀ ਹੈ ਜਾਂਚ। ਹੁਣ ਉਸ ਮਾਮਲੇ ਦੇ ਵਿੱਚ ਪਹਿਲਾਂ ਤਾਂ ਇਹਨਾਂ ਦਾ ਜਿਹੜਾ ਮੁੱਖ ਮੰਤਰੀ ਮਨੀਸ਼ ਸਿਸੋਦੀਆ ਉਹ ਗ੍ਰਿਫਤਾਰ ਹੁੰਦਾ ਵਾ, 15 ਹੋਰ ਲੋਕ ਗ੍ਰਿਫਤਾਰ ਹੋ ਚੁੱਕੇ ਆ। ਦੋਸ਼ ਇਹ ਲੱਗ ਰਹੇ ਆ ਈਡੀ ਨੇ ਪਹਿਲਾਂ CBI ਨੇ ਉਹ ਮਾਮਲਾ ਦਰਜ ਕੀਤਾ ਸੀਗਾ, ਉਸ ਤੋਂ ਬਾਅਦ ਉਹ ਕੇਸ ਕਿਉਂਕਿ ਲੈਣ ਦੇਣ ਨਾਲ ਜੁੜਿਆ ਸੀ, ਪੈਸੇ ਦੇ ਲੈਣ ਦੇਣ ਨਾਲ, ਫਿਰ ਉਹ ਕੇਸ ਚਲਾ ਗਿਆ ਈਡੀ ਕੋਲੇ। ਈਡੀ ਨੇ ਪਹਿਲਾਂ ਮਨੀਸ਼ ਸਿਸੋਦੀਆ ਫਿਰ ਸੰਜੇ ਸਿੰਘ ਤੇ ਅਖੀਰ 2 ਨਵੰਬਰ ਨੂੰ ਅਰਵਿੰਦ ਕੇਜਰੀਵਾਲ ਨੂੰ ਸੱਦਿਆ ਸੀਗਾ ਪੁੱਛ ਪੜਤਾਲ ਦੇ ਲਈ। ਹੁਣ ਇਹ ਕਹਿ ਰਹੇ ਨੇ ਸਾਡੇ ਨਾਲ ਹੋ ਰਿਹਾ ਪੋਲੀਟੀਕਲ ਵੈਂਡੇਟਾ, ਸਾਡੇ ਨਾਲ ਸਿਆਸੀ ਬਦਲਾਖੋਰੀ ਦੇ ਤਹਿਤ ਕੰਮ ਹੋ ਰਿਹਾ ਵਾ, ਪਰ गज्जन माजरा ਤਾਂ ਏਡੇ ਸ਼ਾਇਦ ਵਿਚਰਦੇ ਵੀ ਨਹੀਂ, ਉਹ ਤਾਂ ਏਡੇ ਐਕਟਿਵ ਵੀ ਨਹੀਂ ਹੈ ਪੰਜਾਬ ਦੀ ਪੋਲਿਟਿਕਸ ਦੇ ਵਿੱਚ, ਤੇ ਦਿੱਲੀ ਦੀ ਤਾਂ ਪੋਲਿਟਿਕਸ ਦੀ ਗੱਲ ਹੀ ਛੱਡੋ ਦੂਰ ਦੀ ਹੈ। ਉਹ ਤਾਂ ਉਹ ਇਹ ਕਿ ਉਹ ਕੇਂਦਰ ਦੀ ਸਰਕਾਰ ਨੂੰ ਜਾਂ ਭਾਜਪਾ ਨੂੰ ਕੁਝ ਕਹਿੰਦੇ ਹੋਣਗੇ ਸਮਝੋ ਬਾਹਰ ਦੀ ਗੱਲ ਹੈ।
ਔਰ ਪੂਰਾ ਮਾਮਲਾ 40 ਕਰੋੜ ਲੋਨ ਲੈ ਕੇ ਤੇ ਬਾਅਦ ਦੇ ਵਿੱਚ ਉਹਨੂੰ ਫੁਰਦ-ਬੁਰਦ ਕਰਨ ਲਈ ਹੈ ਜਾਂ ਗੱਲ ਕੋਈ ਹੋਰ ਆ, ਹਾਲੇ ਉਹ ਅੰਦਰੋਂ ਗੱਲ ਨਿਕਲ ਕੇ ਨਹੀਂ ਸਾਹਮਣੇ ਆਈ। ਹਾਂ, ਜਿਹੜਾ ਮੁਹਾਲੀ ਵਾਲਾ ਮਾਮਲਾ ਹੈ, ਇਸ ਮਾਮਲੇ ਦੇ ਵਿੱਚ ਕਿਉਂਕਿ ਵਿਧਾਇਕ ਦੀ ਗ੍ਰਿਫਤਾਰੀ ਨਹੀਂ ਹੋਈ, ਇਸ ਕਰਕੇ ਆਪਾਂ ਨਹੀਂ ਕਹਿ ਸਕਦੇ ਕਿ ਉਹ ਗਲਤ ਆ ਜਾਂ ਸਹੀ ਆ ਜਾਂ ਈਡੀ ਨੇ ਉਹਨਾਂ ਨਾਲ ਧੱਕਾ ਕੀਤਾ। ਪਰ ਗੱਜਣ ਮਾਜਰਾ ਨੂੰ ਇੱਕ ਚੱਲਦੀ ਮੀਟਿੰਗ ਦੇ ਵਿੱਚੋਂ ਚੁੱਕ ਲਿਆ ਗਿਆ ਸੀ ਸੰਗਰੂਰ ਜ਼ਿਲ੍ਹੇ ਦੇ ਵਿੱਚ, ਜਿਹੜੇ ਉਹਨੇ ਹਲਕੇ ਦੇ ਪਿੰਡਾਂ ਦੇ ਵਿੱਚ ਜਦੋਂ ਉਹ ਮੀਟਿੰਗ ਕਰ ਰਹੇ ਸੀਗੇ। ਔਰ ਤੀਜੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਜਿਹੜੀ ਏਜੰਸੀਆਂ ਦੀ ਭਰੋਸੇਯੋਗਤਾ ਦਾ ਸਵਾਲ ਹੈ। ਆਪਾਂ ਕਹਿ ਦਿੰਦੇ ਹਾਂ ਕਿ ਈਡੀ ਨੇ ਆਹ ਚੱਕ ਲਿਆ ਫਲਾਣ ਏਜੰਸੀ ਨੇ, ਚਾਹੇ ਉਹ ਏਜੰਸੀ ਸੰਘੀ ਜਾਂਚ ਏਜੰਸੀ ਹੈ, ਕੇਂਦਰੀ ਜਾਂਚ ਏਜੰਸੀ ਹੈ, ਚਾਹੇ ਉਹ ਪੰਜਾਬ ਦੀ ਕੋਈ ਜਾਂਚ ਏਜੰਸੀ ਹੈ, ਇਹਨਾਂ ਦੀ ਜਿਹੜੀ ਭਰੋਸੇਯੋਗਤਾ ਵਾ ਉਹ ਇਸ ਕਦਰ ਦੀ ਹੈ, ਇਸ ਲੈਵਲ ਦੀ ਹੈ, ਇਸ ਮੁਕਾਮ ਦੀ ਹੈ ਕਿ ਸੁਪਰੀਮ ਕੋਰਟ UPA 2 ਦੇ ਵਿੱਚ 2014 ਤੋਂ ਪਹਿਲਾਂ ਇਹ ਗੱਲ ਕਹਿ ਚੁੱਕੀ ਹੈ ਕਿ ਜਿਹੜੀ CBI ਹੈ ਉਹ ਪੈਰਟ ਆਫ ਦੀ ਕੇਜ ਹੈ, ਪਿੰਜਰੇ ਦਾ ਤੋਤਾ ਵਾ। ਇਹ ਗੱਲ ਕਹੀ ਜਾ ਚੁੱਕੀ ਹੈ ਇਹ ਜਾਂਚ ਏਜੰਸੀਆਂ ਦੇ ਮਾਮਲੇ ਦੇ ਵਿੱਚ। ਔਰ ਈਡੀ ਦੇ ਸੰਦਰਭ ਦੇ ਵਿੱਚ ਹਮੇਸ਼ਾ ਇਹ ਗੱਲ ਕਹੀ ਜਾਂਦੀ ਹੈ ਕਿ ਉਹ ਵਿਰੋਧੀਆਂ ਨੂੰ ਤੰਗ ਠਿੱਠ ਪਰੇਸ਼ਾਨ ਕਰਨ ਜਾਂ ਵਿਰੋਧੀਆਂ ਉੱਤੇ ਕੇਸ ਜ਼ਿਆਦਾ ਬਣਾਉਂਦੀ ਹੈ। ਸਾਰੀਆਂ ਸਿਆਸੀ ਪਾਰਟੀਆਂ ਨੇ ਹੀ ਉਹਨਾਂ 'ਤੇ ਐਲੀਗੇਸ਼ਨ ਲਾਏ ਨੇ। ਔਰ ਦੂਜੀ ਅਹਿਮ ਗੱਲ ਇਹ ਹੈ ਕਿ ਈਡੀ ਦਾ ਜਿਹੜਾ ਰੇਟ ਹੈ, ਜੋ ਮੁਕੱਦਮੇ ਬਣਾਏ ਜਾਂਦੇ ਨੇ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਉਹਨਾਂ ਮੁਕੱਦਮਿਆਂ ਦੀ ਜਿਹੜੀ ਸਜ਼ਾਦਾਰ ਹੈ ਉਹ ਕਿੰਨੀ ਹੈ, ਇਹ ਵੀ ਮਾਇਨੇ ਖੇਜ਼ ਹੈ। ਦੂਜੀਆਂ ਜਾਂਚ ਏਜੰਸੀਆਂ ਦੇ ਮਾਮਲੇ ਗੱਲ ਕਹੀ ਜਾਂਦੀ ਹੈ ਕਿ ਈਡੀ ਦੀ ਜਿਹੜੀ ਅਦਾਰਾ ਬਹੁਤ ਘੱਟ ਹੈ, ਮਤਲਬ ਉਹਦੇ ਕੇਸ ਬਣਦੇ ਨੇ, ਬਣਨ ਤੋਂ ਬਾਅਦ ਟੁੱਟ ਜਾਂਦੇ ਨੇ। ਤਾਂ ਸਵਾਲ ਵੱਡਾ ਇਹ ਪੈਦਾ ਹੁੰਦਾ ਕਿ ਜਿਹੜੇ ਕੇਸ ਆ ਉਹ ਸਿਰਫ ਵਿਰੋਧੀਆਂ ਨੂੰ ਡਰਾਉਣ ਧਮਕਾਉਣ, ਉਹਨਾਂ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਨ ਦੇ ਲਈ ਬਣਾਏ ਜਾਂਦੇ ਨੇ। ਤੇ ਜੇਕਰ ਇਸ ਤਰ੍ਹਾਂ ਹੋ ਰਿਹਾ ਤੇ ਬਹੁਤ ਗਲਤ ਆ। ਤੇ ਦੂਜੀ ਅਹਿਮ ਗੱਲ ਇਹ ਹੈ ਕਿ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਜਿਵੇਂ ਆਮ ਆਦਮੀ ਪਾਰਟੀ 'ਤੇ ਦੋਸ਼ ਲੱਗਦਾ ਵਾ ਕਿ ਇਹ ਦਿੱਲੀ ਦੇ ਵਿੱਚ ਤਾਂ ਵਿਕਟਮ ਬਣਦੇ ਨੇ ਤੇ ਪੰਜਾਬ ਦੇ ਵਿੱਚ ਇਹ ਕਹਿੰਦੇ ਨੇ ਕਿ ਭ੍ਰਿਸ਼ਟਾਚਾਰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਸੋ ਬੇਸ਼ੱਕ ਇਹ ਮਾਮਲਾ ਭ੍ਰਿਸ਼ਟਾਚਾਰ ਦੇ ਨਾਲ ਜੁੜਿਆ ਨਹੀਂ ਜੁੜਿਆ, ਪਰ ਇਹਦੇ ਬਹਾਨੇ ਵਿਰੋਧੀਆਂ ਨੂੰ ਇੱਕ ਹੋਰ ਦਾਅ ਮਿਲ ਗਿਆ ਵਾ ਆਮ ਆਦਮੀ ਪਾਰਟੀ ਦੇ ਉੱਤੇ ਸਿਆਸੀ ਦੋਸ਼ ਲਾਉਣ ਦਾ, ਐਲੀਗੇਸ਼ਨ ਲਾਉਣ ਦਾ, ਜਿਹਦੇ ਜ਼ਰੀਏ ਉਹ ਆਮ ਆਦਮੀ ਪਾਰਟੀ ਨੂੰ ਘੇਰਦੇ ਨੇ। ਸੋ ਕੀ ਈਡੀ ਨੇ ਹੁਣ ਇਹ ਅਰਵਿੰਦ ਕੇਜਰੀਵਾਲ ਨੂੰ ਇਹ ਦਿਖਾਇਆ ਵਾ ਕਿ ਤੁਸੀਂ ਤਾਂ ਨਹੀਂ ਆਉਂਦੇ, ਚੱਲ ਅਸੀਂ ਚੱਕ ਕੇ ਤੁਹਾਡੇ ਵਿਧਾਇਕ ਨੂੰ ਲੈ ਆਉਣਾ? ਕਿ ਇਸ ਐਂਗਲ ਤੋਂ ਇਹ ਚੀਜ਼ ਕੀਤੀ ਜਾ ਰਹੀ ਹੈ? ਜੇਕਰ ਇਸ ਐਂਗਲ ਤੋਂ ਕੀਤੀ ਜਾ ਰਹੀ ਫਿਰ ਵੀ ਗਲਤ ਹੈ, ਕਿਉਂਕਿ ਜਿਹੜਾ ਵੀ ਬੰਦਾ ਜਿਸ ਚੀਜ਼ ਦੇ ਲਈ ਜ਼ਿੰਮੇਵਾਰ ਹੈ ਉਹਦੇ 'ਤੇ ਕਾਰਵਾਈ ਹੋਣੀ ਚਾਹੀਦੀ ਹੈ, ਅਦਰਵਾਈਜ਼ ਦੂਜੇ 'ਤੇ ਨਹੀਂ ਹੋਣੀ ਚਾਹੀਦੀ। ਔਰ ਜਿਹੜੀ ਇੱਕ ਇਹਦੇ 'ਚੋਂ ਅਹਿਮ ਨੁਕਤਾ ਇਹ ਵੀ ਵਿਚਾਰਨ ਵਾਲਾ ਹੈ ਕਿ ਜਿਹੜੀਆਂ ਜਾਂਚ ਏਜੰਸੀਆਂ ਨੇ ਕੀ ਹੁਣ ਇਸ ਤਰੀਕੇ ਨਾਲ ਕੰਮ ਕਰਨਗੀਆਂ ਕਿ ਜਿੱਥੇ ਚਾਹੁੰਣਗੀਆਂ, ਜਿਹੜੇ ਬੰਦੇ ਨੂੰ ਆ ਕੇ ਉਹਨਾਂ ਦਾ ਦਿਲ ਕਰੂਗਾ, ਜਿਹੜੇ ਬੰਦੇ ਨੂੰ ਪੁੱਛ ਪੜਤਾਲ ਦੇ ਲਈ ਸੱਦਣਾ ਵਾ ਤੇ ਉਹ ਚੱਕ ਕੇ ਤੜਕੇ ਜਾਂ ਜਾ ਕੇ ਜਿੱਥੇ ਵੀ ਜਾ ਕੇ ਉਹ ਬੰਦੇ ਨੂੰ ਚੱਕ ਲੈਣਗੀਆਂ। ਸੋ ਸਮਨਿੰਗ ਕਰਨਾ ਜਾਂ ਸਮਨਿੰਗ ਤੋਂ ਬਾਅਦ ਕੁਐਸਚਨਿੰਗ ਕਰਨਾ ਜਾਂ ਇੱਕ ਭਰੋਸੇਯੋਗਤਾ ਵਾਲਾ ਜਿਹੜਾ ਮਸਲਾ ਵਾ, ਇਹ ਸਾਰੇ ਸਵਾਲ ਨੇ ਜਿਨ੍ਹਾਂ ਨੂੰ ਐਡਰੈਸ ਕਰਨ ਦੀ ਲੋੜ ਹੈ। ਤੇ ਜੇਕਰ ਐਡਰੈਸ ਨਾ ਹੋਣਗੇ ਤੇ ਫਿਰ ਉਹ ਜਿਹੜੀ ਧਿਰੇ ਦੋਸ਼ ਲਾਉਂਦੀ ਹੈ ਕਿ ਪੋਲੀਟੀਕਲ ਵੈਂਡਟਾ, ਉਹ ਜਿਹੜੀ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਮੈਸੇਜ ਹੈ, ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਉਹਦੇ ਪ੍ਰਤੀ ਉਸ ਗੱਲ ਨੂੰ ਲੈ ਕੇ ਜੋ ਸ਼ੰਕਾ, ਉਹ ਗੂੜਾ ਹੁੰਦਾ ਜਾਊਗਾ, ਉਹ ਪੱਕਿਆ ਹੁੰਦਾ ਜਾਊਗਾ। ਕਿਉਂਕਿ ਅਕਸਰ ਹੀ ਆਪਾਂ ਦੇਖਦੇ ਹਾਂ ਨਾ ਕਿ ਏਜੰਸੀਆਂ ਦੇ ਦੋਸ਼ ਲੱਗੇ ਨੇ ਜਿਹੜੇ, ਤੇ ਅਪਰੋਚ ਜਿਹੜੀ ਉਹਨਾਂ ਦੀ ਉਹ ਲਗਾਤਾਰ ਸ਼ੱਕ ਦੇ ਘੇਰੇ ਦੇ ਵਿੱਚ ਰਹਿੰਦੀ ਹੈ। ਇਹ ਵੀ ਕਿਹਾ ਜਾਂਦਾ ਕਿ ਜਿਹੜੇ ਆਗੂ ਪਾਰਟੀਆਂ ਬਦਲ ਲੈਂਦੇ ਆ ਉਹ ਉਹਨਾਂ ਦੇ ਈਡੀ ਦੇ ਕੇਸ ਕਿੱਥੇ ਜਾਂਦੇ ਆ, ਕਿਉਂਕਿ ਪੱਛਮੀ ਬੰਗਾਲ ਦੇ ਵਿੱਚ ਆਪਾਂ ਦੇਖਿਆ ਜਿਹੜੇ ਲੋਕ ਵਾਸ਼ਿੰਗ ਮਸ਼ੀਨਾਂ ਜ਼ਰੀਏ ਠੀਕ ਹੋ ਗਏ ਉਹਨਾਂ ਦੇ ਈਡੀ ਦੇ ਕੇਸ ਕਿੱਥੇ ਗਏ। ਸੋ ਜਿਹੜੇ ਈਡੀ ਦੇ ਕੇਸਾਂ ਦੀ ਦਰ ਆ ਉਹ ਕਿੰਨੀ ਹੈ, ਇਹ ਸਾਰੇ ਉਹ ਸਵਾਲ ਨੇ ਜਿਨ੍ਹਾਂ ਦਾ ਅੱਜ ਤੱਕ ਕਦੇ ਕੋਈ ਜਵਾਬ ਨਹੀਂ ਦਿੱਤਾ ਗਿਆ। ਸੋ ਪੰਜਾਬ ਦੀ ਸਿਆਸਤ ਦੇ ਲਿਹਾਜ਼ ਤੋਂ ਬੇਸ਼ੱਕ ਇਸ ਗ੍ਰਿਫਤਾਰੀ 'ਤੇ ਜਾਂ ਇਸ ਹਿਰਾਸਤ 'ਤੇ ਵੀ ਪੰਜਾਬ ਦੇ ਵਿੱਚ ਇੰਨਾ ਸ਼ੋਰ ਨਹੀਂ ਹੋਇਆ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਾਮਲਾ ਪੰਜਾਬ ਦੀ ਸਿਆਸਤ ਦੇ ਲਿਹਾਜ਼ ਨਾਲ ਵੀ ਆਮ ਆਦਮੀ ਪਾਰਟੀ ਨੂੰ ਮਹਿੰਗਾ ਪੈ ਸਕਦਾ ਵਾ, ਉਹਨੂੰ ਜਵਾਬ ਦੇਣਾ ਪੈ ਸਕਦਾ ਲੋਕਾਂ ਦੇ ਵਿੱਚ ਜਾ ਕੇ, ਕਿਉਂਕਿ 2024 ਦੇ ਇਲੈਕਸ਼ਨ ਨੇ। ਤੇ ਕੀ 2024 ਦੇ ਇਲੈਕਸ਼ਨ ਨੇ ਤੇ ਕੀ ਅਰਵਿੰਦ ਕੇਜਰੀਵਾਲ 2 ਤਰੀਕ ਨੂੰ ਨਹੀਂ ਪੇਸ਼ ਹੋਏ, ਉਸ ਕਰਕੇ ਹੀ ਗੱਜਣ ਮਾਜਰਾ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਕਿ ਇੱਕ ਸੰਕੇਤ ਦੇ ਤੌਰ ਤੇ ਕਿ ਬਈ ਜੇ ਤੁਸੀਂ ਨਹੀਂ ਆਓਗੇ ਤਾਂ ਅਸੀਂ ਫਿਰ ਸਾਡੇ ਕੋਲ ਮਾਮਲੇ ਹੋਰ ਵੀ ਨੇ ਜਿਨ੍ਹਾਂ ਤੇ ਕਾਰਵਾਈ ਹੋ ਸਕਦੀ ਹੈ। ਸੋ ਇਹ ਸਾਰੇ ਕਾਸੇ ਦੇ ਦਰਮਿਆਨ ਇਹ ਦੂਜੇ ਵਿਧਾਇਕ ਨੇ ਜਿਨ੍ਹਾਂ ਤੋਂ ਲੰਘੇ 2 ਹਫ਼ਤਿਆਂ ਦੇ ਵਿੱਚ ਪੁੱਛ ਪੜਤਾਲ ਦੇ ਦੌਰਾਨ ਪੰਜਾਬ ਦੇ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਉਧਰ ਅਰਵਿੰਦ ਕੇਜਰੀਵਾਲ ਬਾਰੇ ਵੀ ਚਰਚਾ ਕਿ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਸਕਦਾ। ਆਤਸ਼ੀ ਗੁਪਤਾ ਜਿਹੜੇ ਨੇ ਉਹ ਇਹ ਗੱਲ ਕਹਿ ਚੁੱਕੇ ਨੇ ਕਿ ਈਡੀ ਜੇਕਰ ਪੁੱਛ ਪੜਤਾਲ ਕਰਦੀ ਹੈ ਤਾਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਸਕਦੀ ਹੈ। ਤੇ ਇਸ ਕਰਕੇ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਰਕਾਰ ਤੇ ਵੀ ਇੱਕ ਵੱਡਾ ਸੰਕਟ ਖੜਾ। ਪਰ ਆਮ ਆਦਮੀ ਪਾਰਟੀ ਇਹਨਾਂ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਸਿਆਸੀ ਬਦਲਾਖੋਰੀ, ਪੋਲੀਟੀਕਲੀ ਵੈਂਡਟਾ ਕਰਾਰ ਦਿੰਦੀ ਹੈ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ